बिस्मिल्लाहिर्रहमानिर्रहीम अस्सलाम वालेकुम। शब्बर ज़ैदी दी वीडियो देखो। वो सर आपने फॉर्म में पाकिस्तान क्यों भरा था? तो मुझे कहते थे कि ये सारे सूबे जो पाकिस्तान मुसलमानों के अखिली सूबे हैं, ये सारे नालायक लोग हैं, ये कभी आजादी अपनी मुल्क चला नहीं सकते, तो हम जाके मुल्क चलाएंगे, इनसे ये मुल्क नहीं चलेगा, ना ये बना सकते नहीं चला सकते, हम इन्हें बना के देंगे। ये हमारी गलती है, हमने इनको बना के दे दिया। ਇਹਦੇ ਵਿੱਚ ਉਹ ਕਹਿ ਰਿਹਾ ਹੈ ਕਿ ਸਾਡਾ ਪਾਕਿਸਤਾਨ ਨਾਲ ਕੋਈ ਜਜ਼ਬਾਤੀ ਲਗਾਓ ਨਹੀਂ ਤੇ ਸਿੰਧੀ ਬਲੋਚ ਪਠਾਨ ਪੰਜਾਬੀ ਜਿਹੜੇ ਨੇ ਨਾ ਉਹ ਪਾਕਿਸਤਾਨ ਨਹੀਂ ਹਨ ਚਲਾ ਸਕਦੇ, ਅਸੀਂ ਮੁਲਕ ਨੂੰ ਚਲਾ ਕੇ ਦੇ ਛੜਿਆ। ਸ਼ੱਬਰਜ਼ਾਦੀ ਦੇ ਨਾਨੇ ਨੇ ਇਹ ਗੱਲ ਕੀਤੀ ਕਿ ਕਿਉਂਕਿ ਇਹ ਅੰਗਰੇਜ਼ ਦੇ ਟ੍ਰੇਨਡ ਸਨ। ਚਰਚਲ ਨੇ ਨਾ, ਮੈਂ ਤੁਹਾਨੂੰ ਤਿੰਨ ਗੱਲਾਂ ਦੱਸਣਾ ਕਿ ਇਹ ਜਿਹੜੀ ਕਲੋਨੀਅਲਿਜ਼ਮ ਹੈ ਕੰਮ ਕਿੰਜ ਕਰਦੀ ਹੈ, ਸਾਮਰਾਜ ਕਿਵੇਂ ਕੰਮ ਕਰਦਾ ਹੈ। ਜਦੋਂ 47 'ਚ ਇੰਡੀਆ ਨੂੰ ਆਜ਼ਾਦ ਕਰਨ ਦੀ ਗੱਲ ਹੋਈ ਨਾ, ਤੇ ਚਰਚਲ ਨੇ ਕਿਹਾ ਹਾਲੇ ਇਸ ਕਾਬਲ ਨਹੀਂ ਹੈ ਸੈਲਫ ਰੂਲ ਦੇ, ਇੰਡੀਆ ਵਾਲੇ ਪੂਰੇ ਇੰਡੀਆ ਵਾਲੇ ਇਸ ਕਾਬਲ ਨਹੀਂ। ਕਿਉਂਕਿ ਜਿਹੜੀ ਸਿਵਲਾਈਜੇਸ਼ਨ ਮਿਸ਼ਨ ਸੀ ਨਾ ਕਿ ਆ ਵਹਿਸ਼ੀ ਲੋਕ ਨੇ ਆ ਜਿਹੜੇ ਏਸ਼ੀਆ ਔਰ ਅਫਰੀਕਾ ਦੇ, ਤੇ ਜਿਹੜੇ ਅੰਗਰੇਜ਼ ਨੇ ਨਾ ਇਹਨਾਂ ਨੂੰ ਇਨਸਾਨ ਬਣਾ ਰਹੇ ਨੇ। ਅੱਜ ਵੀ ਤੁਸੀਂ ਵੇਖੋਗੇ ਜਿੰਨੇ ਗੁਲਾਮ ਨੇ ਉਹ ਅੰਗਰੇਜ਼ਾਂ ਨੂੰ ਮਹੱਜ਼ਬ ਕਹਿੰਦੇ ਨੇ ਔਰ ਆਪਣੇ ਮੁਲਕਾਂ ਨੂੰ ਮੁਸਲਸਲ ਬੁਰਾ ਕਹਿੰਦੇ ਨੇ। ਇਹ ਇਹਨਾਂ ਦੇ ਵਾਲਦ ਸਾਹਿਬ ਚਰਚਲ ਨੇ ਆ ਗੱਲ ਕਹੀ ਸੀ ਕਿ ਭਾਈ ਇਹ ਜਿਹੜੇ ਨਾ ਸੈਲਫ ਰੂਲ ਦੇ ਕਾਬਲ ਨਹੀਂ ਹੈ, ਇਹ ਆਪ ਹੀ ਹਕੂਮਤ ਨਹੀਂ ਕਰ ਸਕਦੇ, ਤੇ ਲਿਹਾਜ਼ਾ ਇਹਨਾਂ ਦੇ ਉੱਤੇ ਨਾ ਅਸੀਂ ਹਕੂਮਤ ਕਰਕੇ ਅਹਿਸਾਨ ਕਰ ਰਹੇ ਹਾਂ। ਅਸੀਂ ਇਹਨਾਂ ਨੂੰ ਰੇਲਵੇ ਬਣਾ ਕੇ ਦਿੱਤੀ, ਅਸੀਂ ਇਹਨਾਂ ਨੂੰ ਨਹਿਰਾਂ ਬਣਾ ਕੇ ਦਿੱਤੀਆਂ ਨੇ, ਅਸੀਂ ਇਹਨਾਂ ਨੂੰ ਇੰਗਲਿਸ਼ ਐਜੂਕੇਸ਼ਨ ਸਿਸਟਮ ਦਿੱਤਾ, ਅਸੀਂ ਬਹੁਤ ਅੱਛੇ ਹਾਂ। ਇਹ ਤੇ ਅਸੀਂ ਨਾ ਹੁੰਦੇ ਤੇ ਨਾ ਰੇਲਵੇ ਬਣਾ ਸਕਦੇ, ਨਾ ਨਹਿਰਾਂ ਬਣਾ ਸਕਦੇ, ਨਾ ਤਾਲੀਮ ਹਾਸਲ ਕਰ ਸਕਦੇ, ਅੱਜ ਵੀ ਜੰਗਲਾਂ 'ਚ ਰਹਿੰਦੇ ਹੁੰਦੇ। ਇਹਨਾਂ ਦੀ ਜ਼ੁਬਾਨ ਵੀ ਜਾਹਲਾਂ ਦੀ ਹੈ, ਪੇਂਡੂਆਂ ਦੀ ਜ਼ੁਬਾਨ ਹੈ, ਗਾਲਾਂ ਵਾਲੀ ਜ਼ੁਬਾਨ ਹੈ, ਸਾਰੀਆਂ ਚੀਜ਼ਾਂ ਜੁੜੀਆਂ ਜੀ। ਸੋਚ ਲਓ, ਇੱਕ ਤੇ ਇਹ ਗੱਲ ਚਰਚਲ ਨੇ ਕੀਤੀ, ਦੂਜੀ ਗੱਲ ਹੈ ਸ਼ੱਬਰਜ਼ਾਦੀ ਕਰ ਰਿਹਾ ਕਿ ਪੰਜਾਬੀ ਪਸ਼ਤੋ ਸਿੰਧੀ ਬਲੋਚ ਇਸ ਕਾਬਲ ਨਹੀਂ ਸਨ ਹੈ ਕਿ ਉਹ ਆਪਣਾ ਮੁਲਕ ਆਪ ਚਲਾ ਸਕਣ। ਆਖੋ ਸੁਭਾਨ ਅੱਲਾ ਇੱਕ ਵਾਰੀ ਉੱਚੀ ਜੀ। ਜਦੋਂ ਪੰਜਾਬੀ ਪਸ਼ਤੋ ਸਿੰਧੀ ਬਲੋਚ ਆਪਣਾ ਮੁਲਕ ਨਹੀਂ ਚਲਾ ਸਕਦੇ ਤੇ ਫਿਰ ਇਹਦਾ ਮਤਲਬ ਹੈ ਪੰਜਾਬੀ ਪਸ਼ਤੋ ਸਿੰਧੀ ਬਲੋਚੀ ਜ਼ਬਾਨਾਂ ਵੀ ਇਸ ਕਾਬਲ ਨਹੀਂ ਹੈ ਕਿ ਉਹਨਾਂ ਨੂੰ ਪੜ੍ਹਾਇਆ ਜਾ ਸਕੇ। ਇਹ ਦੋਵੇਂ ਗੱਲਾਂ ਜੁੜੀਆਂ ਜੇ, ਸੋਚ ਲਓ। ਤੀਜਾ ਇਹਨਾਂ ਦਾ ਇਸ਼ਰਤ ਉਲ ਇਬਾਦ ਹੈ, ਜਿਹਨੇ ਕਿਤਾਬ ਲਿਖੀ ਸੀ ਗਵਰਨਿੰਗ ਦੀ ਅਨਗਵਰਨੇਬਲ। ਉਹਨੇ ਵੀ ਸਾਨੂੰ ਆਖਿਆ ਸੀ ਕਿ ਇਹ ਗਵਰਨ ਕਰਨ ਦੇ ਕਾਬਲ ਨਹੀਂ ਹੈ। ਤੇ ਤੁਸੀਂ ਵੇਖੋਗੇ ਪਾਕਿਸਤਾਨ 'ਚ ਜਿਹੜੇ ਗੈਰ ਸੋਚਣ ਸਮਝਣ ਤੋਂ ਬਗੈਰ ਗੁਲਾਮ ਨੇ ਨਾ, ਜਿਹੜੇ ਸੋਚਦੇ ਨੇ ਆਉਂਦੇ ਨੇ ਇਹ ਕੌਮ ਇਸ ਕਾਬਲ ਹੀ ਨਹੀਂ, ਅੱਛੀ ਤਰ੍ਹਾਂ ਦੇ ਕਾਬਲ ਹੈ, ਹਕੂਮਤ नहीं कर। इदू तो चंगे अंग्रेज सन, वो तो वालद साहब जो थे इनके, वो अंग्रेज़ जो वो उससे अच्छे थे। तो यह जी गुलामी ਦੀਆਂ ਗੱਲਾਂ ਨਾ, ਇਹਦੇ 'ਚ ਸਿਰਫ ਇਹ ਨਹੀਂ ਕਿਹਾ ਜਾਂਦਾ ਕਿ ਇਹ ਲੋਕ ਇਸ ਕਾਬਲ ਨਹੀਂ ਹੈ। ਆਉਂਦੇ ਨੇ ਇਹਨਾਂ ਦੀਆਂ ਜ਼ਬਾਨਾਂ ਵੀ ਇਸ ਕਾਬਲ ਨਹੀਂ ਹੈ ਕਿ ਸਕੂਲਾਂ 'ਚ ਪੜ੍ਹਾਈਆਂ ਜਾਣ, ਇਹਨਾਂ ਦਾ ਲਿਬਾਸ ਵੀ ਇਸ ਕਾਬਲ ਨਹੀਂ ਹੈ ਕਿ ਸਕੂਲਾਂ 'ਚ ਕਿਸੇ ਚੰਗੀ ਮਹਿਫਲ 'ਚ ਲੈ ਕੇ ਜਾਣ ਦੀ ਇਜਾਜ਼ਤ ਹੋਏ। ਇਹ ਲੋਕ ਹੀ ਇਸ ਕਾਬਲ ਨਹੀਂ, ਇਹ ਗੁਲਾਮ ਰਹਿਣ ਤੇ ਅੱਛਾ ਹੈ। ਇਹ ਸ਼ੱਬਰਜ਼ਾਦੀ ਦੀ ਇਹ ਗੱਲ ਸੁਣ ਲਓ। ਇਹ ਗੱਲ ਸਿਰਫ ਸ਼ੱਬਰਜ਼ਾਦੀ ਨਹੀਂ ਕਰ ਰਿਹਾ, ਹਰ ਕਾਬਜ਼ ਕੌਮ ਇਹ ਗੱਲ ਕਰਦੀ ਹੈ ਕਿ ਜਿਹੜੇ ਥੱਲੇ ਲੋਕ ਨੇ ਨਾ ਉਹ ਕਿਸੇ ਕਾਬਲ ਨਹੀਂ ਹੈ। ਹਾਲਾਂਕਿ ਸਾਰੇ ਇਨਸਾਨ ਬਰਾਬਰ ਨੇ, ਸਾਰੀਆਂ ਜ਼ਬਾਨਾਂ ਬਰਾਬਰ ਨੇ, ਹਰ ਜ਼ਬਾਨ 'ਚ ਸਾਇੰਸ ਟੈਕਨੋਲੋਜੀ ਹਰ ਸ਼ੈ ਪੜ੍ਹਾਈ ਜਾ ਸਕਦੀ ਹੈ। ਹਰ ਕੌਮ ਨੂੰ ਤਰੱਕੀ ਕਰਨ ਦਾ ਹੱਕ ਹੈ। ਦੁਨੀਆ 'ਚ ਕੋਈ ਕੌਮ ਕਿਸੇ ਤੋਂ ਅਫਜ਼ਲ ਨਹੀਂ ਤੇ ਨਾ ਕੋਈ ਥੱਲੇ ਵੇ। ਇਹ ਗੱਲ ਨਹੀਂ ਸਮਝੋਗੇ ਤੇ ਕਦੀ ਆਜ਼ਾਦ ਨਹੀਂ ਹੋਵੋਗੇ। ਇਸ ਲਈ ਆਪਣੀ ਮਾਂ ਬੋਲੀ ਵਾਸਤੇ ਬੋਲੋ ਤਾਂ ਕਿ ਇਹ ਸੋਚ ਤੋਂ ਆਜ਼ਾਦੀ ਤੁਹਾਨੂੰ ਮਿਲੇ।